ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਇਕੋਨਮੀ ਨੂੰ ਲੈ ਕੇ ਆ ਫੈਡ ਦੇ ਜਿਹੜੇ ਨਵੇਂ ਚੇਅਰਮੈਨ ਕੈਵਿਨ ਵਾਰਸ਼ ਆ ਉਹਨਾਂ ਨੇ ਅੱਜ ਕਾਂਗਰਸ ਨੂੰ ਆਪਣੇ ਕੁਝ ਰਿਮਾਰਕਸ ਆਪਣੀਆਂ ਗੱਲਾਂ ਜਿਹੜੀਆਂ ਕਹੀਆਂ ਤੇ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਇਨਫਲੇਸ਼ਨ ਆ ਮਹਿੰਗਾਈ ਆ ਉਸ ਨੂੰ ਅਸੀਂ ਹਰਾਵਾਂਗੇ ਤੇ ਜਿਹੜੀ ਮੋਨੇਟਰੀ ਪਾਲਿਸੀ ਆ ਉਸ ਨੂੰ ਠੀਕ ਕਰਾਂਗੇ ਉਸ ਨੂੰ ਰਾਈਟ ਜਿਹੜਾ ਉਹ ਕਰਾਂਗੇ। ਵਾਰਸ਼ ਨੇ ਜਿਹੜਾ ਇਹ ਕਿਹਾ ਵੀ ਜਿਹੜੇ ਸੈਂਟਰਲ ਬੈਂਕ ਦੇ ਲੀਡਰ ਆ ਵੀ ਇਕੋਨਮੀ ਉੱਦਾਂ ਤਾਂ ਕਹਿੰਦੇ ਵੀ ਗੁੱਡ ਸ਼ੇਪ ਦੇ ਵਿੱਚ ਆ, ਸੋਲਿਡ ਸ਼ੇਪ ਦੇ ਵਿੱਚ ਆ ਤੇ ਜਿਹੜੇ ਬੈਨੀਫਿਟਸ ਆ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਇਨਵੈਸਟਮੈਂਟ ਦੇ ਕਰਕੇ ਅਨਟੋਲਡ ਬੈਨੀਫਿਟਸ ਆ ਉਸ ਦਾ ਫਾਇਦਾ ਜਿਹੜੀ ਇਸ ਟਾਈਮ ਇਕੋਨਮੀ ਚੁੱਕ ਰਹੀ ਹੈਗੀ ਆ। ਇਸ ਵਾਰ ਜਿਹੜੇ ਫੈਡ ਚੇਅਰ ਆ ਕੈਵਿਨ ਵਾਰਸ਼ ਉਹਨਾਂ ਦੇ ਦੁਆਰਾ ਇੰਟਰਸਟ ਰੇਟ ਸਥਿਰ ਰੱਖਿਆ ਗਿਆ ਸੀ, ਉਸ ਵਿੱਚ ਕੋਈ ਵੀ ਵਾਧਾ ਜਾਂ ਘਾਟਾ ਨਹੀਂ ਕੀਤਾ ਗਿਆ ਸੀਗਾ। ਕਾਫੀ ਦਬਾਅ ਇਹਨਾਂ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਆ ਪ੍ਰੈਜ਼ੀਡੈਂਟ ਟਰੰਪ ਦੇ ਦੁਆਰਾ, ਵਿਸ਼ੇਸ਼ ਤੌਰ ਤੇ ਉਹਨਾਂ ਨੇ ਇਹਨਾਂ ਨੂੰ ਲਿਆਂਦਾ ਆ ਵੀ ਇੰਟਰਸਟ ਰੇਟ ਜਿਹੜੇ ਉਹ ਘਟਾਉਣ, ਪਰ ਜਿਹੜੀ ਇਨਫਲੇਸ਼ਨ ਆ ਉਹ ਹਾਲ ਦੀ ਘੜੀ ਇਹਨਾਂ ਨੂੰ ਇਹ ਜਿਹੜਾ ਕਦਮ ਚੁੱਕਣ ਤੋਂ ਰੋਕ ਰਹੀ ਹੈਗੀ ਆ। ਗੋਲਡਮੈਨ ਸੈਕਸ ਦੇ ਜਿਹੜੇ ਸੀਈਓ ਡੇਵਿਡ ਸੋਲੋਮਨ ਆ ਉਹਨਾਂ ਨੇ ਸੀਐਨਬੀਸੀ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਵੀ ਕਹਿੰਦੇ ਜਿਹੜੀ ਫੈਡ ਦੀ ਇੰਡੀਪੈਂਡੈਂਸ ਆ ਵੀ ਜਿਹੜੀ ਆਜ਼ਾਦਨੁਮਾ ਹਸਤੀ ਆ ਫੈਡ ਰਿਜ਼ਰਵ ਦੀ, ਉਹਨੇ ਸਾਨੂੰ ਵਧੀਆ ਜਿਹੜਾ ਸੋਲਿਊਸ਼ਨ ਆ ਵਧੀਆ ਚੀਜ਼ਾਂ ਜਿਹੜੀਆਂ ਉਹ ਦਿੱਤੀਆਂ ਆ। ਇਟ ਹੈਜ਼ ਸਰਵਡ ਅਸ ਵੈਲ, ਇਹ ਜਿਹੜੀ ਉਹ ਚੀਜ਼ ਆਖੀ ਆ। ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜੀ ਯੂਐਸ ਦੀ ਇਕੋਨਮੀ ਆ ਉਹ ਵੈਲ ਪੋਜੀਸ਼ਨਡ ਉਹਨਾਂ ਨੇ ਦੱਸੀ ਜਿਹੜੀ ਉਹ ਹੈਗੀ ਆ। ਸੋ ਏਆਈ ਦੀ ਜਿਹੜੀ ਇਨਵੈਸਟਮੈਂਟ ਆ ਜਿਹੜੀ ਹਰਜੋਤ ਸਿੰਘ ਜੀ ਉਹ ਇਸ ਟਾਈਮ ਰਿਕਾਰਡ ਤੋੜ ਇਸ ਦੇ ਵਿੱਚ ਹੋ ਰਹੀ ਆ। ਏਆਈ ਜਿੱਥੇ ਡਿਸਟਰਪਟਰ ਜੌਬ ਮਾਰਕੀਟ ਦੇ ਲਈ, ਲੇਬਰ ਮਾਰਕੀਟ ਦੇ ਲਈ ਜਿਹੜਾ ਉਹ ਬਣਿਆ ਹੈਗਾ ਆ। ਜਿਹੜੇ ਡੇਮੀਅਨ ਹੈਗੇ ਆ ਜੇਪੀ ਮਾਰਗਨ ਦੇ ਜਿਹੜੇ ਸੀਈਓ, ਉਹਨਾਂ ਨੇ ਏਆਈ ਨੂੰ ਲੈ ਕੇ ਜਿਹੜਾ ਇਹ ਕਿਹਾ ਵੀ ਉਹਨਾਂ ਨੇ ਆਪ ਦੱਸਿਆ, ਕਹਿੰਦੇ ਵੀ ਸਾਡੇ ਬੈਂਕ ਦੀਆਂ 40% ਜੌਬਸ ਏਆਈ ਦੇ ਕਰਕੇ ਜਿਹੜੀਆਂ ਆ ਉਹ ਅਸੀਂ ਰਿਪਲੇਸ ਕਰਤੀਆਂ ਹੈਗੀਆਂ ਵੀ ਸਰਟਨ ਰੋਲਸ 40% ਆਫ ਦਾ ਜੌਬਸ ਅਸੀਂ ਜਿਹੜੇ ਏਆਈ ਦੇ ਕੋਲੋਂ ਜਿਹੜਾ ਹੁਣ ਕਰਵਾ ਰਹੇ ਹੈਗੇ ਆ। ਸੋ ਇਸ ਟਾਈਮ ਹਰ ਇੱਕ ਜਿਹੜਾ ਏਆਈ ਦਾ ਲੀਡਰ ਆ, ਚਾਹੇ ਉਹ ਈਲਨ ਮਸਕ ਆ, ਸੈਮ ਐਲਟਮੈਨ ਆ, ਸੁੰਦਰ ਪਿਚਈ ਆ, ਡਾਰੀਓ ਆ ਐਂਥਰੋਪਿਕ ਵਾਲਾ, ਚਾਹੇ ਜ਼ਕਰਬਰਗ ਆ, ਇਹਨਾਂ ਸਾਰਿਆਂ ਦੀ ਇੱਕ ਹੀ ਖੁਆਇਸ਼ ਆ ਵੀ ਸਾਡਾ ਜਿਹੜਾ ਏਆਈ ਦਾ ਮਾਡਲ ਆ ਉਹ ਟੌਪ ਦਾ ਹੋਵੇ ਤੇ ਸਾਰਾ ਕੰਟਰੋਲ ਉਹਨਾਂ ਦੇ ਹੱਥ ਦੇ ਵਿੱਚ ਜਿਹੜਾ ਹੋ ਆਵੇ। ਸੋ ਇੱਕ ਚੀਜ਼ ਜਿਹੜੀ ਏਆਈ ਨੂੰ ਲੈ ਕੇ ਹਰਜੋਤ ਸਿੰਘ ਜੀ ਲੈਫਟ ਵਿੰਗ ਤੇ ਰਾਈਟ ਵਿੰਗ ਵਾਲੇ ਦੋਨੋਂ ਹੀ ਇਸ ਚੀਜ਼ ਦੇ ਵਿੱਚ ਮੰਨਦੇ ਆ। ਬਰਨੀ ਸੈਂਡਰਸ ਤੋਂ ਲੈ ਕੇ ਬ੍ਰੇਟਬਾਰਟ ਵਾਲਾ ਉਹ ਸਾਰੇ ਹੀ ਕਹਿੰਦੇ ਵੀ ਗਵਰਨਮੈਂਟ ਕੰਟਰੋਲ ਦੇ ਵਿੱਚ ਇਹ ਜਿਹੜੀ ਏਆਈ ਜਿਹੜੀ ਹੋਣੀ ਚਾਹੀਦੀ ਹੈ, ਰੈਗੂਲੇਸ਼ਨਸ ਨੂੰ ਲੈ ਕੇ, ਤੇ ਕਹਿੰਦੇ ਟੈਕਸ ਇਹਨਾਂ ਦੇ ਉੱਤੇ ਜਿਹੜਾ ਉਹ ਠੋਕਿਆ ਜਾਣਾ ਚਾਹੀਦਾ ਆ। ਅਦਰਵਾਈਜ਼ ਇਹਨਾਂ ਨੇ ਸਾਰਾ ਕੁਝ ਆਪਣੇ ਕੰਟਰੋਲ ਦੇ ਵਿੱਚ ਕਰ ਲੈਣਾ। ਇਨਸਾਨਾਂ ਨੇ ਹੁਣ ਤੱਕ ਜਿੰਨੀ ਪੜ੍ਹਾਈ, ਰਿਸਰਚ, ਸਾਰਾ ਕੁਝ ਕਰਕੇ ਜੋ ਇੰਟਰਨੈਟ ਦੇ ਉੱਤੇ ਪਾਇਆ, ਇਹ ਕੰਪਨੀਆਂ ਫ੍ਰੀ ਦੇ ਵਿੱਚ ਉਹ ਡਾਟਾ ਸਕ੍ਰੇਪ ਕਰ ਲਿਆ, ਉਹ ਸਾਰਾ ਆਪਣੇ ਕੋਲ ਰੱਖ ਰਿਹਾ ਤੇ ਹੁਣ ਉਸ ਆਧਾਰ ਦੇ ਉੱਤੇ ਜਿਹੜੀ ਇੰਟੈਲੀਜੈਂਸ ਆ ਉਸ ਨੂੰ ਬਾਕੀ ਲੋਕਾਂ ਤੱਕ ਜਿਹੜੀ ਉਹ ਵੇਚ ਰਹੀ ਹੈਗੀ ਆ। ਸੋ ਇਹ ਸਮਥਿੰਗ ਟੂ ਕੀਪ ਇਨ ਮਾਈਂਡ। ਬਾਕੀ ਇਹ ਆ ਵੀ ਏਆਈ ਨੂੰ ਲੈ ਕੇ ਤੇ ਓਵਰਆਲ ਇਕੋਨਮੀ ਨੂੰ ਲੈ ਕੇ ਜਿਹੜੇ ਕੁਛ ਅੱਜ ਬਿਆਨ ਆ ਉਹ ਆਪਣੇ ਸਾਹਮਣੇ ਜਿਹੜੇ ਉਹ ਆਏ ਆ ਫੈਡ ਚੇਅਰ ਵਾਰਸ਼ ਦੇ।